ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵਾਈਟ ਹਾਊਸ ਦੇ ਇਨਵੋਏ ਜੋ ਸਟੀਵ ਵਿਟਕੌਫ ਹੈਗੇ ਆ, ਜੀ। ਉਹਨਾਂ ਨੇ ਇਹ ਕਿਹਾ ਆ ਵੀ ਜੋ ਹਮਾਸ ਆ ਉਹ ਗੁੱਡ ਰਿਸਪੌਂਸ ਨਹੀਂ ਦੇ ਰਹੀ ਤਾਂ ਕਿ ਜਿਹੜੀ ਆ ਸੀਜ਼ ਫਾਇਰ ਆ ਉਹ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਹੋ ਹੋ ਸਕੇ। ਸਕੇ। ਜੀ। ਸੋ ਜਿਹੜੀ ਇਹ ਗੱਲਬਾਤ ਚੱਲ ਰਹੀ ਸੀ ਦੋਹਾ ਦੇ ਵਿੱਚ, ਤੇ ਇਹ 60 ਦਿਨਾਂ ਦੇ ਲਈ ਸੀਜ਼ ਫਾਇਰ ਹੋਣੀ ਸੀ, ਪਰ ਉਹ ਵਿੱਚ ਹੀ ਜਿਹੜੀ ਆ ਲਮਕਦੀ ਰਹਿ ਗਈ। ਸੋ ਇਹਦੇ ਵਿੱਚ ਬੈਂਜਾਮਿਨ ਨੇਤਨਯਾਹੂ ਆ, ਉਹਨਾਂ ਨੇ ਵੀ ਇਹ ਕਿਹਾ ਹੈਗਾ ਕਿ ਇਜ਼ਰਾਈਲ ਵਾਲੇ ਜੋ ਆ ਹਮਾਸ ਦੇ ਨਾਲ ਕੋਈ ਨਾ ਕੋਈ ਜਿਹੜੀ ਆ ਨੈਗੋਸ਼ੀਏਸ਼ਨ ਕਰਨਗੇ। ਦੂਸਰੇ ਪਾਸੇ ਅੱਜ ਫਰਾਂਸ ਨੇ ਇਹ ਕਹਿ ਦਿੱਤਾ ਵੀ ਅਸੀਂ ਪੈਲਸਤੀਨੀਅਨ ਸਟੇਟ ਨੂੰ ਆਫੀਸ਼ੀਅਲੀ ਰਿਕੋਗਨਾਈਜ਼ ਕਰਨ ਜਾ ਰਹੇ ਹੈਗੇ ਆ। ਐਕਸ ਦੇ ਉੱਤੇ ਜੋ ਮੈਕਰੋਨ ਆ ਉਹਨਾਂ ਨੇ ਅਨਾਉਂਸ ਕੀਤਾ ਹੈਗਾ, ਕਹਿੰਦੇ ਵੀ ਯੂਐਨ ਜਿਹੜਾ ਅਸੈਂਬਲੀ ਆ ਨਿਊਯਾਰਕ ਦੇ ਵਿੱਚ, ਉੱਥੇ ਇਹ ਚੀਜ਼ ਜਿਹੜੀ ਆ ਅਨਾਉਂਸ ਕੀਤੀ ਜਾਊਗੀ, ਕਿਉਂਕਿ ਪੈਲਸਤੀਨੀਅਨ ਲੋਕਾਂ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਜਿਹੜਾ ਧੱਕਾ ਆ ਉਹਨਾਂ ਦੇ ਨਾਲ ਹੋ ਰਿਹਾ ਹੈਗਾ। ਪੈਲਸਤੀਨੀਅਨ ਲੋਕਾਂ ਨੇ ਜਾਂ ਉਹਨਾਂ ਦੇ ਆਫੀਸ਼ੀਅਲਸ ਨੇ ਮੈਕਰੋਨ ਦੇ ਇਸ ਡਿਸੀਜਨ ਦਾ ਕਾਫੀ ਜ਼ਿਆਦਾ ਜਿਹੜਾ ਧੰਨਵਾਦ ਕੀਤਾ ਹੈਗਾ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਇਹ ਕਿਹਾ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਤੁਸੀਂ ਟੈਰਰਿਸਟਾਂ ਨੂੰ ਰਿਵਾਰਡ ਕਰ ਰਹੇ ਹੋ। ਉਹ ਜਿਸ ਤਰ੍ਹਾਂ ਉਹਨਾਂ ਦਾ ਪੱਕਾ ਹੀ ਜਿਹੜਾ ਵੱਜਾ ਹੁੰਦਾ ਵੀ ਜਿਹੜਾ ਵੀ ਕੋਈ ਉੱਥੇ ਬੰਦਾ ਹੈਗਾ ਉਹ ਅੱਤਵਾਦੀ ਹੈਗਾ। ਸੋ ਹੁਣ ਤੱਕ 60,000 ਤੋਂ ਵੱਧ ਜਿਹੜੇ ਆ ਪੈਲਸਤੀਨੀਅਨ ਨੂੰ ਮਾਰੇ ਜਾ ਚੁੱਕੇ ਆ। 1200 ਦੇ ਕਰੀਬ ਜੋ ਇਜ਼ਰਾਈਲੀ ਆ ਉਹ ਇਸ ਕਨਫਲਿਕਟ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ। ਹਾਂਜੀ, ਬਿਲਕੁਲ। ਅਤੇ ਆਪਾਂ ਦੇਖਿਆ ਹੀ ਹੈ ਕਿ ਸਮੇਂ ਦਰ ਸਮੇਂ ਆਪਾਂ ਇਹਦੇ ਉੱਤੇ ਗੱਲਬਾਤ ਵੀ ਹਮੇਸ਼ਾ ਕਰਦੇ ਰਹੇ ਹਾਂ ਗਾਜ਼ਾ ਦੇ ਲੋਕਾਂ ਦੇ ਬਾਰੇ। ਹੁਣ ਜਿਹੜੇ ਲੰਘੇ ਦਿਨ ਨੇ ਇਹਨਾਂ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਜੁਲਾਈ ਦੇ ਵਿੱਚ ਹੀ ਜਿਹੜੇ ਕੁਪੋਸ਼ਣ ਵਾਲੇ ਬੱਚੇ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ 5000 ਹੋ ਚੁੱਕੀ ਹੈ, ਤੇ ਲੰਘੇ ਕੁਛ ਘੰਟਿਆਂ ਦੇ ਵਿੱਚ ਜਿਹੜੀਆਂ ਭੁੱਖ ਕਰਕੇ ਮੌਤਾਂ ਨੇ ਉਹਨਾਂ ਦੀ ਗਿਣਤੀ 113। ਇਹਨਾਂ ਦੇ ਵਿੱਚੋਂ ਜਿਹੜੇ ਬੱਚਿਆਂ ਦੀ ਡੈਥ ਹੋਈ ਹੈ, ਜਿਹੜੇ ਬੱਚੇ ਨੇ ਜਿਹੜੀਆਂ 113 ਮੌਤਾਂ ਹੋਈਆਂ ਨੇ, ਇਹਨਾਂ ਦੇ ਵਿੱਚੋਂ 30 ਤੋਂ ਵੱਧ ਜਿਹੜੇ ਉਹ ਛੋਟੇ ਬੱਚੇ ਨੇ। ਤੁਸੀਂ ਦੇਖੋ ਵੀ ਦੁਨੀਆ ਦੇ ਵਿੱਚ ਇਸ ਟਾਈਮ ਭੁੱਖ ਕਰਕੇ ਜਾਂ ਉੱਥੇ ਲੋਕ ਬੰਬਾਰਮੈਂਟ ਕਰਕੇ ਬੱਚੇ ਮਾਰੇ ਜਾ ਰਹੇ ਨੇ, ਬੱਚੇ ਭੁੱਖੇ ਮਰ ਰਹੇ ਨੇ। ਪਰ ਦੁਨੀਆ ਇਸ ਟਾਈਮ ਜਿਹੜੀ ਹੈ ਪੂਰੀ ਤਮਾਸ਼ਬੀਨ ਦੀ ਤਰ੍ਹਾਂ ਦੇਖ ਰਹੀ ਹੈ ਸਾਰੇ ਕਾਸੇ ਨੂੰ, ਕਿ ਵਰਲਡ ਦੀਆਂ ਜਿਹੜੀਆਂ ਮਨੁੱਖਤਾਵਾਦੀ ਲੋਕ ਨੇ ਜਾਂ ਮਨੁੱਖਤਾਵਾਦੀ ਜਿਹੜੇ ਦੇਸ਼ ਨੇ ਉਹ ਵੀ ਇਸ ਸਾਰੇ ਵਰਤਾਰੇ ਨੂੰ ਚੁੱਪਚਾਪ ਤਰੀਕੇ ਦੇ ਨਾਲ ਦੇਖ ਰਹੇ ਨੇ। ਪਰ ਚਲੋ ਜਿਹੜੇ ਇਨਸਾਨੀਅਤ ਦੀ ਭਾਵਨਾ ਰੱਖਦੇ ਲੋਕ ਨੇ ਉਹ ਇਹਦੇ ਲਈ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਨੇ। ਕਈ ਵਾਰੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਦੇਸ਼ ਕਿਹੜਾ ਜਾਂ ਉੱਥੋਂ ਦੇ ਲੋਕ ਕਿਹੜੇ ਮੂਲ ਦੇ ਨੇ, ਕਿਹੜੇ ਭਾਈਚਾਰੇ ਦੇ ਨੇ। ਕਈ ਵਾਰੀ ਤੁਹਾਨੂੰ ਮਨੁੱਖਤਾ ਦੇ ਆਧਾਰ ਤੇ ਲੋਕਾਂ ਦੇ ਲਈ ਆਪਣੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨੀ ਚਾਹੀਦੀ ਹੈ।